ਏਅਰ ਦੇ ਵਿੱਚ ਇਹ ਏਅਰਲਾਈਨ ਰਹੀ ਤੇ ਜਿਹਦੇ ਨਾਲ ਬਹੁਤ ਜ਼ਿਆਦਾ ਟਰਬੂਲੈਂਸ ਸੀ। ਜਦੋਂ ਤੁਹਾਨੂੰ ਪਤਾ ਹੀ ਆ, ਜਦੋਂ ਆਪਾਂ ਵੀ ਕਈ ਵਾਰੀ ਜਾਂਦੇ ਆ ਜੀ ਜਹਾਜ਼ ਦੇ ਵਿੱਚ ਬਹੁਤ ਜ਼ਿਆਦਾ ਟਰਬੂਲੈਂਸ ਹੁੰਦੀ ਆ। ਸੋ ਇਹ 2 ਇੰਸੀਡੈਂਟ 2 ਦਿਨਾਂ ਦੇ ਵਿੱਚ ਵਾਪਰੇ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ, ਕੁਛ ਟਵਿੱਟਰ ਦੇ ਨਾਲ ਜੁੜੀਆਂ ਖਬਰਾਂ ਜਿਹੜੀਆਂ ਆ ਰਹੀਆਂ ਨੇ। ਈਲਨ ਮਸਕ ਨੇ ਜਿਹੜੇ ਹੋਰ ਮੀਡੀਏ ਨੂੰ ਜਿਹੜੇ ਇਸ ਦੇ ਵਿੱਚ ਉਹਦੀਆਂ ਲਿੰਕਸ ਵਗੈਰਾ ਜਿਹੜੇ ਪ੍ਰਮੋਟ ਕੀਤੇ ਜਾਂਦੇ ਆ ਟਵਿੱਟਰ ਦੇ ਵਿੱਚ, ਉਸ ਦੇ ਉੱਤੇ ਰੋਕ ਲਾ ਦਿੱਤੀ। ਹੁਣ ਉਸ ਤੋਂ ਕਾਫੀ ਲੋਕ ਜਿਹੜੇ ਹੋਰ ਨਾਖੁਸ਼ ਵੀ ਜਿਹੜੇ ਉਹ ਨਜ਼ਰ ਆ ਰਹੇ ਆ। ਉਸ ਤੋਂ ਬਾਅਦ ਦੇ ਵਿੱਚ ਆਲਦੋ ਇਹ ਕੱਲ ਫੀਫਾ ਦੇ ਵਰਲਡ ਕੱਪ ਦੇ ਫਾਈਨਲ ਮੈਚ ਦੇ ਵਿੱਚ ਉੱਥੇ ਦੇਖਿਆ ਗਿਆ, ਉੱਥੋਂ ਲਾਈਵ ਟਵੀਟਿੰਗ, ਵੀਡੀਓਜ਼, ਫੋਟੋਜ਼ ਤੇ ਲਾਈਵ ਟਵੀਟ ਕਰਕੇ ਜਿਹੜਾ ਉੱਥੋਂ ਦਾ ਅੱਖੀਂ ਡਿੱਠਾ ਹਾਲ ਆਪ ਰਿਪੋਰਟਿੰਗ ਕਰਦੇ ਹੋਏ ਜਿਹੜਾ ਕਹਿੰਦੇ ਵੀ ਉਹ ਪੇਸ਼ ਉੱਥੇ ਕਰ ਰਿਹਾ ਸੀਗਾ ਕਤਰ ਤੋਂ, ਜਿੱਥੇ ਫਾਈਨਲ ਮੈਚ ਖੇਡਿਆ ਗਿਆ ਅਰਜਨਟੀਨਾ ਤੇ ਫਰਾਂਸ ਦੇ ਦਰਮਿਆਨ। ਤੇ ਇਸੇ ਦੌਰਾਨ ਇਸਨੇ ਇੱਕ ਪੋਲ ਜਿਹੜੀ ਉਹ ਪਾ ਲਈ ਟਵਿੱਟਰ ਦੇ ਉੱਤੇ, ਕਹਿੰਦਾ ਵੀ ਮੈਨੂੰ CEO ਦੇ ਵਜੋਂ ਤੁਸੀਂ ਟਵਿੱਟਰ ਤੇ ਦੇਖਣਾ ਚਾਹੁੰਦੇ ਹੋ ਜਾਂ ਨਹੀਂ। ਤੇ ਉਸ ਦੇ ਵਿੱਚ ਮੈਜੋਰਟੀ ਲੋਕਾਂ ਨੇ ਕਿਹਾ ਨਹੀਂ। ਤੇ ਹੁਣ ਬ੍ਰੇਕਿੰਗ ਨਿਊਜ਼ ਸ਼ਾਇਦ ਇਹ ਆ ਵੀ ਇਹ ਸ਼ਾਇਦ ਟਵਿੱਟਰ ਦੇ ਹੈੱਡ ਦੇ ਵਜੋਂ ਜਿਹੜਾ ਉਹ ਸਟੈਪ ਡਾਊਨ ਜਿਹੜਾ ਉਹ ਕਰ ਸਕਦਾ ਹੈਗਾ, ਕਿਉਂਕਿ ਅਕਸਰ ਇੱਦਾਂ ਦੇ ਜਿਹੜੇ ਟਵੀਟ ਕਰਕੇ, ਇੱਦਾਂ ਦੇ ਜਿਹੜੇ ਉੱਥੋਂ ਪੋਸਟ ਪਾ ਕੇ ਤੇ ਜਿਹੜਾ ਉਹ ਲੈ ਲੈਂਦਾ, ਸਵਾਲ ਜਵਾਬ ਕਰਦਾ ਹੈ, ਤੇ ਉਸ ਤੋਂ ਬਾਅਦ ਦੇ ਵਿੱਚ ਉਸ ਦੇ ਉੱਤੇ ਉਹ ਚਰਚਾ ਵੀ ਜਿਹੜੀ ਕਰਕੇ ਤੇ ਉਸ ਵਾਲੇ ਕੰਮ ਨੂੰ ਅੱਗੇ ਵਧਾ ਦਿੰਦਾ ਹੈ। ਸੋ ਹੁਣ ਦੇਖੋ ਟਵਿੱਟਰ ਦਾ ਅੱਗੇ ਭਵਿੱਖ ਕੀ ਹੋਊਗਾ। ਟਵਿੱਟਰ ਦਾ CEO ਰੈਂਡਮ ਲੋਕਾਂ ਤੋਂ ਇੱਕ ਹਿਸਾਬ ਦੇ ਨਾਲ ਪੁੱਛ ਰਿਹਾ ਵੀ ਮੈਂ CEO ਰਵਾਂ ਜਾਂ ਨਾ ਰਵਾਂ। ਤੇ ਪਰ ਹੁਣ ਲੋਕਾਂ ਨੇ ਉਸ ਦੇ ਵਿੱਚ 17 ਮਿਲੀਅਨ ਤਕਰੀਬਨ ਹਰਜੋਤ ਸਿੰਘ ਜੀ ਵੋਟਾਂ ਪਈਆਂ। 57% ਲੋਕ ਵੋਟਾਂ ਪਈਆਂ, ਇਹ ਨਹੀਂ ਵੀ ਲੋਕਾਂ ਨੇ ਜਾ ਕੇ ਪਾਈਆਂ, ਟਵਿੱਟਰ ਦੇ ਉੱਤੇ ਹੀ ਜਿਹੜੀ ਪੋਲ ਸੀਗੀ ਉਸ ਦੇ ਵਿੱਚ ਉਹਨਾਂ ਨੇ ਕੀਤੀਆਂ। ਤੇ 57% ਲੋਕਾਂ ਨੇ ਕਿਹਾ ਵੀ ਇਸ ਨੂੰ ਸਟੈਪ ਡਾਊਨ ਕਰ ਦੇਣਾ ਚਾਹੀਦਾ ਆ, ਤੇ 42% ਲੋਕਾਂ ਨੇ ਕਿਹਾ ਵੀ ਜਿਹੜਾ ਉਹ ਨਹੀਂ। ਤੇ ਨਾਲ ਹੀ ਉਸਨੇ ਲਿਖਿਆ ਸੀਗਾ ਵੀ ਜੋ ਵੀ ਇਸ ਪੋਲ ਦੇ ਨਤੀਜੇ ਆਏ ਮੈਂ ਜਿਹੜਾ ਉਸ ਦੇ ਵੱਲ ਨੂੰ ਹੀ ਕਰੂੰਗਾ। ਸੋ ਇੱਕ ਟਾਈਮ ਦੇ ਉੱਤੇ ਜਦੋਂ ਇਹ ਟਵਿੱਟਰ ਦੇ ਵਿੱਚ ਆਇਆ, ਕਾਫੀ ਉਥਲ ਪੁਥਲ ਜਿਹੜੀ ਉਹ ਹੋਈ, ਅਜੇ ਤੱਕ ਵੀ ਜਿਹੜੀ ਹੈ ਹਰਜੋਤ ਸਿੰਘ ਜੀ ਚੱਲ ਰਹੀ ਆ। ਹੁਣ ਦੇਖੋ ਕੌਣ ਨਵਾਂ ਜਿਹੜਾ ਆਉਂਦਾ ਆ। ਅਜੇ ਇਹਨਾਂ ਨੇ ਬੋਰਡ ਆਫ ਡਾਇਰੈਕਟਰਸ ਤਾਂ ਹੋਰ ਸਾਰਾ ਕੁਝ ਵੀ ਜਿਹੜਾ ਉਹ ਨਹੀਂ ਬਣਾਇਆ ਹੋਇਆ। ਇਸੇ ਦੇ ਹੀ ਚੱਲਦਿਆਂ ਜਿਹੜਾ ਹਰਜੋਤ ਸਿੰਘ ਜੀ ਸੈਨੇਟਰ ਐਲਿਜ਼ਾਬੈਥ ਵਾਰਨ ਉਸ ਨੇ ਵੀ ਜਿਹੜੇ ਆਪਣੇ ਇਸ ਦੇ ਬਾਬਤ ਜਿਹੜੇ ਉਹ ਬਿਆਨ ਦਿੱਤੇ ਆ। ਉਹ ਕਹਿੰਦੇ ਵੀ ਜਿਹੜਾ ਟੈਸਲਾ ਦਾ ਬੋਰਡ ਆ ਉਸ ਨੂੰ ਜਿਹੜਾ ਉਸ ਨੂੰ ਉਹਨਾਂ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਵੀ ਮਸਕ ਨੇ ਜਿਹੜੀਆਂ ਲੀਗਲ ਡਿਊਟੀਜ਼ ਆ ਟਵਿੱਟਰ ਦੀ ਜਦੋਂ ਟੇਕ ਓਵਰ ਕੀਤੀ ਆ, ਉਹ ਆਪਣੀਆਂ ਉਸਨੇ ਪੂਰੀਆਂ ਨਹੀਂ ਕੀਤੀਆਂ। ਇਸਨੇ ਐਲਿਜ਼ਾਬੈਥ ਵਾਰਨ ਨੇ ਜਿਹੜੀ ਚਿੱਠੀ ਲਿਖੀ ਆ ਟੈਸਲਾ ਦੇ ਬੋਰਡ ਨੂੰ, ਰੋਬਿਨ ਡੈਨਹੋਲਮ ਨੂੰ, ਤੇ ਕਹਿੰਦੇ ਵੀ ਜਿਹੜੇ CEO ਇਲਨ ਮਸਕ ਆ ਉਸਨੇ ਆਪਣੀਆਂ ਜਿਹੜੀਆਂ ਲੀਗਲ ਡਿਊਟੀਜ਼ ਆ ਉਹ ਪੂਰੀਆਂ ਨਹੀਂ ਕੀਤੀਆਂ ਹੈਗੀਆਂ। ਕਹਿੰਦੇ ਵੀ ਟੈਸਲਾ ਦੇ ਰਿਸੋਰਸਿਸ ਤੇ ਕੌਨਫਲਿਕਟ ਆਫ ਇੰਟਰਸਟ ਇਸ ਦੇ ਵਿੱਚ ਜਿਹੜਾ ਉਹ ਝਲਕਦਾ ਆ ਮਸਕ ਦੇ ਜਿਹੜੇ ਟਵਿੱਟਰ ਦੀ ਪਰਚੇਜ਼ ਆ ਉਸ ਨੂੰ ਜਿਹੜਾ ਉਹ ਲੈ ਕੇ। ਹੁਣ ਇਹਦੇ ਵਿੱਚ ਇੱਕ ਰਿਪੋਰਟ ਹਰਜੋਤ ਸਿੰਘ ਜੀ ਆਈ ਸੀ ਉਦੋਂ ਵੀ ਜਦੋਂ ਟੈਸਲਾ ਦੇ CEO ਨੇ ਟੇਕ ਓਵਰ ਕੀਤਾ ਸੀ ਟਵਿੱਟਰ ਦੇ ਵਿੱਚ, ਤੇ ਟੈਸਲਾ ਦੇ ਹੀ ਜਿਹੜੇ ਇੰਪਲੋਈਜ਼ ਆ ਉਹਨਾਂ ਨੂੰ ਟਵਿੱਟਰ ਦੇ ਵਿੱਚ ਜਿਹੜਾ ਉਹ ਵਰਤਿਆ ਸੀਗਾ। ਤੇ ਅਕੋਰਡਿੰਗ ਲੀਗਲੀ ਕਹਿੰਦੇ ਵੀ ਇਹ ਚੀਜ਼ ਅਲਾਉਡ ਨਹੀਂ ਹੁੰਦੀ। ਤੇ ਉਸੇ ਨੂੰ ਲੈ ਕੇ ਜਿਹੜਾ ਫੈਡਰਲ ਲੇਬਰ ਲਾਜ਼ ਨੂੰ ਲੈ ਕੇ ਹੁਣ ਐਲਿਜ਼ਾਬੈਥ ਵਾਰਨ ਜਿਹੜੀ ਆ ਇਸ ਮੁੱਦੇ ਨੂੰ ਜਿਹੜਾ ਉਹ ਚੁੱਕ ਰਹੀ ਹੈਗੀ ਆ। ਹੁਣ ਦੇਖੋ ਅੱਗੇ ਕੀ ਬਣਦਾ ਹੈ, ਟਵਿੱਟਰ ਦਾ ਭਵਿੱਖ ਕੀ ਹੋਊਗਾ, ਕਿੱਦਾਂ ਹੋਊਗਾ। ਪਰ ਜਿਹੜੀ ਲੋਕਾਂ ਨੂੰ ਉਹ ਗੱਲ ਸਭ ਤੋਂ ਘੱਟ ਰਾਸ ਜਿਹੜੀ ਆਈ ਹੈ ਵੀ ਜਿਹੜੇ ਦੂਜੇ ਮੀਡੀਆ ਦੀ ਲਿੰਕਸ ਵਗੈਰਾ ਜਿਹੜੇ ਉੱਥੇ ਪਾਏ ਜਾਂਦੇ ਆ ਵੀ ਉਸ ਦੇ ਉੱਤੇ ਜਿਹੜਾ ਇਸਨੇ ਰੋਕ ਲਗਾ ਦਿੱਤੀ ਸੀ। ਆਪਾਂ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਕੁਝ ਖਬਰਾਂ ਵੀ ਗੂਗਲ ਜੋ ਕੰਪਨੀ ਆ ਕਹਿੰਦੇ ਵੀ ਸਭ ਤੋਂ ਜ਼ਿਆਦਾ ਯੂਜ਼ ਉਹਦਾ ਇੰਡੀਆ 'ਚ ਹੋ ਰਿਹਾ। 500 ਮਿਲੀਅਨ ਤੋਂ ਵੱਧ ਤੁਹਾਡੇ ਡਾਕਟਰਸ ਦੀ ਪ੍ਰਿਸਕ੍ਰਿਪਸ਼ਨ ਉਹ ਪੜ੍ਹ ਸਕਦੇ ਆ। ਸਵੀਡਨ ਨੇ ਇੱਕ ਜਰਨਲਿਸਟ ਦੀ ਐਕਸਟ੍ਰੈਡੀਸ਼ਨ ਤੇ ਰੋਕ ਲਾਈ ਹੈਗੀ ਆ। ਹੋਮ ਬਿਲਡਰਸ ਜਿਹੜੇ ਰੀਅਲ estate ਮਾਰਕੀਟ ਬਾਰੇ ਜਾਣਨਾ ਚਾਹੁੰਦੇ ਆ, 12ਵਾਂ ਮਹੀਨਾ ਲਗਾਤਾਰ ਹੋ ਗਿਆ ਹੋਮ ਬਿਲਡਰਸ ਦਾ ਸੈਂਟੀਮੈਂਟ ਡਾਊਨ ਆ। ਤੇ UC ਦੇ ਵਿੱਚ ਜਿਹੜੀ ਸਟ੍ਰਾਈਕ ਚੱਲਦੀ ਸੀ ਉਹ 32 ਦਿਨਾਂ ਬਾਅਦ ਖਤਮ ਹੋ ਗਈ ਆ। ਤੇ ਸੈਨ ਬਰਨਾਰਡੀਨੋ ਕਾਉਂਟੀ ਦੀ ਆਪਾਂ ਪਿਛਲੇ ਦਿਨਾਂ ਤੋਂ ਗੱਲਬਾਤ ਕਰਦੇ ਆ ਰਹੇ ਹਾਂ, ਕਿਸ ਤਰ੍ਹਾਂ ਉਹ ਕੈਲੀਫੋਰਨੀਆ ਤੋਂ ਅਲੱਗ ਹੋਣਾ ਚਾਹੁੰਦੇ ਆ। ਇਹ ਸਾਰਾ ਕੁਝ ਆਪਾਂ ਬ੍ਰੇਕ ਤੋਂ ਬਾਅਦ ਡਿਸਕਸ ਕਰਾਂਗੇ।
Thank you.
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸਰੋਤੇ ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਮੌਕੇ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਇੱਕ ਵਾਰੀ ਫੇਰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਤੇ ਅਗਲੀਆਂ ਖਬਰਾਂ ਵਿੱਚ ਚਲੀਏ। ਜਿਸ ਤਰ੍ਹਾਂ ਪਹਿਲਾਂ ਦੱਸਿਆ ਸੀ, ਗੂਗਲ ਕੰਪਨੀ ਨੂੰ ਕਹਿੰਦੇ ਵੀ ਇੰਡੀਆ ਦੇ ਵਿੱਚ ਸਭ ਤੋਂ ਵੱਧ ਗੂਗਲ ਨੂੰ ਯੂਜ਼ ਕਰ ਰਹੇ ਹੈਗੇ ਆ 500 ਮਿਲੀਅਨ ਲੋਕ। ਤੇ ਗੂਗਲ ਨੇ ਨਵੀਂ ਹੁਣ ਇੱਕ ਆਪਣਾ ਪ੍ਰੋਗਰਾਮ ਜਾਰੀ ਕੀਤਾ ਹੈ, ਜਿਹਦੇ ਮੁਤਾਬਕ ਕਹਿੰਦੇ ਜਿਹੜੇ ਡਾਕਟਰਸ ਦੀ ਹੈਂਡ ਰਾਈਟਿੰਗ ਆ ਉਸ ਨੂੰ ਬੜਾ ਕਲੀਅਰਲੀ ਉਹ ਟਰਾਂਸਲੇਟ ਕਰ ਦੂਗਾ। ਦੇਖੋ ਕਿਉਂਕਿ ਸਭ ਤੋਂ ਵੱਡੀ ਪ੍ਰੋਬਲਮ ਦੁਨੀਆ 'ਚ ਇਹੀ ਆ ਵੀ ਜਿਹੜੇ ਡਾਕਟਰਸ ਆ ਜਦੋਂ ਉਹ ਪ੍ਰਿਸਕ੍ਰਿਪਸ਼ਨ ਲਿਖਦੇ ਆ ਦਵਾਈਆਂ ਦੀ, ਮੈਡੀਕਲ ਪ੍ਰਿਸਕ੍ਰਿਪਸ਼ਨ, ਤੇ ਉਹ ਪੜ੍ਹ ਨਹੀਂ ਹੁੰਦੀ ਮੈਜੋਰਟੀ ਆਫ ਦਾ ਡਾਕਟਰ, ਚਾਹੇ ਉਹ ਅਮਰੀਕਾ 'ਚ ਆ ਚਾਹੇ ਉਹ ਇੰਡੀਆ ਦੇ ਵਿੱਚ ਹੈਗੀ ਆ। ਸੋ ਇਹ ਅੱਜ ਖਬਰ ਆ ਰਹੀ ਆ ਵੀ ਗੂਗਲ ਨੇ ਇਹ ਜਿਹੜੀ ਆ ਅਨਫੈਥੋਮੇਬਲ ਜਿਹੜੇ ਟੈਕਸਟ ਹੈਗੇ ਆ ਉਹਨਾਂ ਦੀ ਟਰਾਂਸਲੇਸ਼ਨ ਵਾਲਾ ਪ੍ਰੋਗਰਾਮ ਜਾਰੀ ਕਰ ਦਿੱਤਾ ਆ। ਸੋ ਇਹਦੇ ਨਾਲ ਲੋਕਾਂ ਨੂੰ ਕਾਫੀ, ਖਾਸ ਕਰਕੇ ਜਿਹੜੇ ਫਾਰਮਾਸਿਸਟ ਆ ਉਹਨਾਂ ਨੂੰ ਜਿਹੜਾ ਸੌਖ ਹੋਊਗੀ ਜੋ ਪ੍ਰਿਸਕ੍ਰਿਪਸ਼ਨ ਲਿਖੀ ਗਈ ਆ ਉਹਨੂੰ ਪੜ੍ਹਨ ਦੇ ਲਈ। ਬਿਲਕੁਲ। ਉੱਥੇ ਚਲੋ ਮਜ਼ਾਕ ਤਾਂ ਜਿਹੜਾ ਉਹ ਚੱਲਦਾ ਹੀ ਹੁੰਦਾ ਹੈ ਵੀ ਜਿਹੜੀ ਡਾਕਟਰ ਦੀ ਲਿਖਾਈ ਸਿਰਫ ਫਾਰਮਾਸਿਸਟ ਜਿਹੜਾ ਬਾਹਰ ਮੈਡੀਕਲ ਵਾਲਾ ਜਿਹੜਾ ਉਹ ਪੜ੍ਹ ਸਕਦਾ, ਆਮ ਬੰਦੇ ਨੂੰ ਪਤਾ ਨਹੀਂ ਲੱਗਦਾ। ਪਰ ਗੂਗਲ ਨੇ ਵੀ ਲੱਗਦਾ ਉਹੀ ਸੇਮ ਫਾਰਮਾਸਿਸਟ ਹਾਇਰ ਕੀਤੇ ਆ ਉਸ ਦੀ ਰੀਡਿੰਗ ਦੇ ਲਈ। ਤੇ ਆਲਦੋ ਜਿਹੜਾ ਹਰਜੋਤ ਸਿੰਘ ਜੀ ਇੱਥੇ ਅਮਰੀਕਾ ਦੇ ਵਿੱਚ ਤਾਂ ਕੌਣ ਕਿਹੜੀ ਦਵਾਈ ਇੱਦਾਂ ਲੈ ਰਿਹਾ ਆ ਇੱਕ ਦੂਜੇ ਨੂੰ ਇੱਦਾਂ ਪਤਾ ਨਹੀਂ ਲੱਗਦਾ। ਪਰ ਜਿਹੜੀਆਂ ਇਨਫੋਰਮੇਸ਼ਨ ਵਾਲੀਆਂ ਇਹ ਹੁਣ ਕੰਪਨੀਆਂ ਨੇ, ਇਹ ਵੱਡੀਆਂ ਬਿਗ ਟੈਕ ਕੰਪਨੀਜ਼ ਆ, ਇਹ ਸਾਰੀਆਂ ਇੱਦਾਂ ਦੇ ਕਾਨੂੰਨਾਂ ਦੀਆਂ ਧੱਜੀਆਂ ਉਡਾਉਣ ਦੇ ਵਿੱਚ ਜਿਹੜੀ ਉਹ ਅੱਗੇ ਵੱਧ ਰਹੇ। ਬਹੁਤ ਗੁਪਤ ਸੂਚਨਾ ਜਿਹੜੀ ਇਹ ਹੁੰਦੀ ਆ, ਬੜੀ ਇਨਫੋਰਮੇਸ਼ਨ ਆ, ਤੇ ਇੱਦਾਂ ਉਹ ਰੀਡ ਕਰ ਰਹੇ ਆ। ਹੁਣ ਇਹ ਨਹੀਂ ਪਤਾ ਵੀ ਉਹਦਾ ਇਵੈਂਚੁਅਲੀ ਉਹਨਾਂ ਨੇ ਕਿਸ ਲਿਹਾਜ਼ ਦੇ ਨਾਲ ਜਿਹੜਾ ਉਹ ਉਸ ਨੂੰ ਵਰਤਣਾ ਆ। ਗੂਗਲ ਆ, ਇਹਨਾਂ ਨੇ ਸੈੱਲ ਕਰਨੀ ਹੈ ਐਡਵਰਟਾਈਜ਼ਮੈਂਟ। ਉਹ ਦੱਸਣਗੇ ਵੀ ਭਾਈ ਇਹਨੂੰ ਆਹ ਬਿਮਾਰੀ ਆ, ਇਹਦੀ ਥਾਂ ਦੇ ਉੱਤੇ ਆਹ ਦਵਾਈ ਦੀ ਥਾਂ ਦੇ ਉੱਤੇ ਦੂਜੀ ਦਵਾਈ ਦੀ ਜਿਹੜੀ ਆ ਇਸ ਨੂੰ ਘੱਲੋ, ਤੇ ਮੇ ਬੀ ਉਹ ਦਵਾਈ ਲੈਣੀ ਜਿਹੜੀ ਉਹ ਸ਼ੁਰੂ ਕਰਦੇ ਨੇ। ਹੁਣ ਇੱਥੇ ਤਾਂ ਇੱਦਾਂ ਵੀ ਜਿਹੜੀਆਂ ਬਹੁਤੀਆਂ ਪ੍ਰਿਸਕ੍ਰਾਈਬਡ ਮੈਡੀਕੇਸ਼ਨ ਆ ਵਿਦਾਊਟ ਡਾਕਟਰ ਦੀ ਪ੍ਰਿਸਕ੍ਰਿਪਸ਼ਨ ਤੋਂ ਮਿਲਦੀਆਂ ਨਹੀਂ। ਉੱਥੇ ਤਾਂ ਆਪਾਂ ਨੂੰ ਪਤਾ ਹੀ ਆ ਵੀ ਕਿੱਦਾਂ ਜਿਹੜਾ ਮਾਹੌਲ ਜਿਹੜਾ ਉਹ ਚੱਲਦਾ ਆ। ਸੋ ਉਹ ਇਸ ਤਾਂਘ ਦੇ ਵਿੱਚ ਹੋਣੇ ਆ ਵੀ ਆਪਾਂ ਆਹ ਵਾਲੀ ਮਾਰਕੀਟ ਦੇ ਉੱਤੇ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਬਜ਼ਾ ਜਿਹੜਾ ਆ ਉਹ ਕਰ ਲਈਏ। ਤੇ ਪਰ ਇਹ ਬੜੀ ਮਾੜੀ ਗੱਲ ਆ ਵੀ ਲੋਕਾਂ ਦੀ ਪ੍ਰਾਈਵੇਸੀ ਕਿਸੇ ਪਾਸੇ ਵੀ ਜਿਹੜਾ ਗੂਗਲ ਵਰਗੀਆਂ ਵੱਡੀਆਂ ਕੰਪਨੀਆਂ ਆ ਉਹ ਰਹਿਣ ਨਹੀਂ ਜਿਹੜਾ ਉਹ ਦੇਣਾ ਚਾਹੁੰਦੀਆਂ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਬੀਤੇ ਮਹੀਨਿਆਂ ਦੇ ਵਿੱਚ ਇੱਕ ਕਾਫੀ ਹਾਈ ਪ੍ਰੋਫਾਈਲ ਹਾਲੀਵੁੱਡ ਦਾ ਕੇਸ ਹੋਇਆ ਸੀਗਾ ਜੌਨੀ ਡੈਪ ਤੇ ਐਂਬਰ ਹਰਡ ਦੇ ਦਰਮਿਆਨ। ਐਂਬਰ ਹਰਡ ਦੇ ਉਲਟ ਡੈਫੇਮੇਸ਼ਨ ਦਾ ਕੇਸ ਪਾਇਆ ਗਿਆ ਸੀ ਜੌਨੀ ਡੈਪ ਦੇ ਦੁਆਰਾ, ਜਿਸ ਦੇ ਵਿੱਚ ਉਸ ਦੀ ਜਿੱਤ ਜਿਹੜੀ ਉਹ ਹੋਈ ਸੀ। ਤੇ ਐਂਬਰ ਹਰਡ ਹੁਣ ਕਹਿੰਦੀ ਆ ਵੀ ਉਹ ਡੈਫੇਮੇਸ਼ਨ ਕੇਸ ਨੂੰ ਸੈਟਲ ਕਰਨ ਦੇ ਲਈ ਤਿਆਰ ਹੈਗੀ ਆ। ਇਸ ਤੋਂ ਬਾਅਦ ਦੇ ਵਿੱਚ ਉੱਥੇ ਜਿਹੜੀ ਹਾਰ ਤੋਂ ਬਾਅਦ ਦੇ ਵਿੱਚ ਐਂਬਰ ਹਰਡ ਦੇ ਨੇ ਕਿਹਾ ਸੀਗਾ ਵੀ ਉਹ ਇਸ ਫੈਸਲੇ ਦੇ ਉਲਟ, ਪਰ ਹੁਣ ਕਹਿੰਦੀ ਆ ਵੀ ਮੈਂ ਇਸ ਨੂੰ ਸੈਟਲ ਜਿਹੜਾ ਉਹ ਕਰਨ ਜਾ ਰਹੀ ਹਾਂ। ਤੇ ਮੇਰੀ ਅਮਰੀਕੀ ਜਿਹੜੀ ਜਸਟਿਸ ਡਿਪਾਰਟਮੈਂਟ ਆ ਉਹ ਤੋਂ ਜਿਹੜਾ ਭਰੋਸਾ ਜਿਹੜਾ ਆ ਉਹ ਉੱਠ ਚੁੱਕਾ ਹੈਗਾ ਆ। 2018 ਦੇ ਵਿੱਚ ਵਾਸ਼ਿੰਗਟਨ ਪੋਸਟ ਦੇ ਵਿੱਚ ਜਿਹੜੀ ਜੌਨੀ ਡੈਪ ਦੇ ਉਲਟ ਇਸਨੇ ਔਪੈਡ ਜਿਹੜਾ ਉਹ ਲਿਖਿਆ ਸੀ, ਉਹੀ ਆਧਾਰ ਜਿਹੜਾ ਆ ਉਹ ਬਣਿਆ ਸੀ ਇਸ ਡੈਫੇਮੇਸ਼ਨ ਕੇਸ ਦਾ। ਐਂਬਰ ਹਰਡ 36 ਸਾਲ ਜਿਸ ਦੀ ਆਪਣੀ ਉਮਰ ਆ, ਜੌਨੀ ਡੈਪ ਜਿਹੜਾ 59 ਸਾਲਾਂ ਦਾ ਆ। ਉਸ ਦੇ ਉਲਟ ਇਸ ਨੇ ਜਿਹੜੀਆਂ ਚੀਜ਼ਾਂ ਜਿਹੜੀਆਂ ਉਹ ਲਿਖੀਆਂ ਸੀਗੀਆਂ। ਸੋ ਫਰੀडम ਆਫ ਸਪੀਚ ਦੀ ਚਰਚਾ ਵੀ ਆਈ, ਫਰੀडम ਆਫ ਐਕਸਪ੍ਰੈਸ਼ਨ ਦੀ ਵੀ ਇਸ ਡੈਫੇਮੇਸ਼ਨ ਕੇਸ ਦੇ ਵਿੱਚ ਜਿਹੜੀ ਉਹ ਚਰਚਾ ਆਈ। ਪਰ ਇਵੈਂਚੁਅਲੀ ਜੂਰੀ ਨੇ ਇਹ ਫੈਸਲਾ ਦਿੱਤਾ ਵੀ ਐਂਬਰ ਹਰਡ ਨੇ ਜੌਨੀ ਡੈਪ ਦੀ ਜਿਹੜਾ ਨਾਮ ਆ ਉਸ ਨੂੰ ਬੇਸਿਕਲੀ ਇਸ ਦੇ ਵਿੱਚ ਬਦਨਾਮ ਕੀਤਾ ਹੈਗਾ ਆ, ਤੇ ਉਸ ਨੂੰ ਮਿਲੀਅਨਸ ਆਫ ਡਾਲਰ ਦਾ ਇਸ ਦੇ ਵਿੱਚ ਹਰਜਾਨਾ ਭਰਨ ਦੇ ਲਈ ਆਖਿਆ। ਜੂਰੀ ਨੇ $10 ਮਿਲੀਅਨ ਕੰਪਨਸੇਟਰੀ ਡੈਮੇਜ, $5 ਮਿਲੀਅਨ ਪੁਨਿਟਿਵ ਡੈਮੇਜ ਜਿਹੜੇ ਉਹ ਦਿੱਤੇ ਸੀਗੇ। ਤੇ ਹਰਡ ਨੂੰ ਜਿਹੜੀ ਐਂਬਰ ਹਰਡ ਆ ਉਸ ਨੂੰ $2 ਮਿਲੀਅਨ ਕੰਪਨਸੇਟਰੀ ਡੈਮੇਜਸ ਜਿਹੜੇ ਉਹ ਮਿਲਣੇ ਸੀਗੇ। ਸੋ ਹੁਣ ਕਹਿੰਦੀ ਆ ਵੀ ਉਹ ਸੈਟਲ ਕਰਨ ਜਾ ਰਹੀ ਹੈ ਜੀ। ਸਵੀਡਨ ਦੀ ਟੌਪ ਦੀ ਕੋਰਟ ਨੇ ਟਰਕਿਸ਼ ਜਰਨਲਿਸਟ ਨੂੰ ਐਕਸਟ੍ਰਾਡਾਈਜੇਸ਼ਨ ਤੋਂ ਬਲੌਕ ਕਰ ਦਿੱਤਾ ਹੈਗਾ ਆ। ਬੁਲੈਂਟੇ ਕੇਨਸ ਜੋ ਇਹ ਜਰਨਲਿਸਟ ਆ ਜਿਸ ਨੂੰ ਸਾਡੇ
ਬਸ ਕੀਤਾ ਜਾਵੇ, ਕਿਉਂਕਿ ਇਸ ਨੇ ਇੱਕ ਜ਼ਮਾਨ ਡੇਲੀ ਨਾਮ ਦਾ ਐਡੀਟਰ ਇਨ ਚੀਫ ਆ ਇਹ, ਤੇ ਉਹਦੇ ਵਿੱਚ ਟਰਕੀ ਦੀ ਸਰਕਾਰ ਨੂੰ ਕੋਸ਼ਿਸ਼ ਕੀਤੀ ਸੀ ਵੀ ਉਹ ਟੌਪਲ ਕੀਤੀ ਜਾਵੇ। ਜਿਹੜਾ ਉੱਥੇ ਦਾ ਪ੍ਰੈਜ਼ੀਡੈਂਟ ਰੈਸਿਪ ਐਰਡੋਗਨ ਆ, ਆਪਾਂ ਸਾਰਿਆਂ ਨੂੰ ਪਤਾ ਵੀ ਬੜਾ ਬਦਮਾਸ਼ ਕਿਸਮ ਦਾ ਉਹ ਬੰਦਾ ਹੈਗਾ ਆ। ਜਦੋਂ ਇੱਕ ਵਾਰੀ ਉਹ USA 'ਚ ਵੀ ਆਇਆ ਸੀ ਤੇ ਉਹਦੇ ਨਾਲ ਦੇ ਜਿਹੜੇ ਸਿਕਿਉਰਿਟੀ ਗਾਰਡ ਸੀ, ਉਹਨਾਂ ਨੇ ਜੋ ਪ੍ਰੋਟੈਸਟ ਕਰਨ ਗਏ ਸੀ ਲੋਕ, ਉਹਨਾਂ ਨੂੰ ਇੱਥੇ USA 'ਚ ਹੀ ਕਾਫੀ ਕੁੱਟਮਾਰ ਆ ਉਹਨਾਂ ਕੇ ਦੀ ਕੁੱਟ ਕੇ ਗਿਆ, ਕੀਤੀ ਸੀ ਦੇਖ ਲਓ। ਜੀ। ਤੇ ਕਹਿੰਦੇ ਵੀ ਅਸੀਂ ਸਵੀਡਨ ਦੀ ਨਾਟੋ ਦੇ ਵਿੱਚ ਮੈਂਬਰਸ਼ਿਪ ਲਈ ਤਾਂ ਹੀ ਸਪੋਰਟ ਕਰਾਂਗੇ ਵੀ ਜੇ ਉਸ ਜਰਨਲਿਸਟ ਨੂੰ ਸਾਡੇ ਕੋਲ ਵਾਪਸ ਭੇਜ ਦਿੱਤਾ ਜਾਵੇ। ਪਰ ਜੋ ਸਵੀਡਨ ਦੀ ਕੋਰਟ ਨੇ ਕਹਿਤਾ ਵੀ ਨਹੀਂ, ਇਸ ਨੂੰ ਨਹੀਂ ਭੇਜਿਆ ਜਾ ਸਕਦਾ, ਇਸ ਨੂੰ ਇੱਥੇ ਜਿਹੜਾ ਪੋਲੀਟੀਕਲ ਅਸਾਈਲਮ ਆ ਉਹ ਦਿੱਤਾ ਜਾਵੇ। ਜੀ ਜੀ ਬਿਲਕੁਲ। ਸੋ ਹੁਣ ਦੇਖੋ ਸਵੀਡਨ ਨੇ, ਕਿਉਂਕਿ ਰੀਸੈਂਟਲੀ ਯੂਕਰੇਨ ਤੇ ਰੂਸ ਨੇ ਜਦੋਂ ਯੂਕਰੇਨ ਤੇ ਹਮਲਾ ਕੀਤਾ ਸੀ, ਉਸ ਤੋਂ ਬਾਅਦ 'ਚ ਨਾਟੋ 'ਚ ਅਧਿਕਾਰਤ ਤੌਰ ਦੇ ਉੱਤੇ ਆਪਣੀ ਲੈਟਰ ਜਿਹੜੀ ਲਾਈ ਸੀਗੀ ਵੀ ਸਾਨੂੰ ਵੀ ਜਿਹੜਾ ਉਹ ਸ਼ਾਮਲ ਕੀਤਾ ਜਾਵੇ, ਜਿੱਥੇ ਮੈਜੋਰਟੀ ਲੋਕ ਉਹਨਾਂ ਦੇ ਇਸ ਦੇ ਹੱਕ ਸੀਗੇ। ਹੁਣ ਟਰਕੀ ਦੇ ਦੁਆਰਾ ਦੇਖੋ ਵੀ ਉਸ ਬੰਦੇ ਨੂੰ ਉਹ ਬਣਾਇਆ ਗਿਆ ਆ, ਵਿਚਾਲੇ ਜਿਹੜਾ ਉਹ ਰੱਖਿਆ ਗਿਆ ਆ ਵੀ ਇਹ ਮੰਨੋ ਤਾਂ ਨਹੀਂ ਤੇ ਨਹੀਂ, ਅਸੀਂ ਜਿਹੜੀ ਤੁਹਾਡੀ ਗੱਲ ਨਹੀਂ ਮੰਨੋਗੇ। ਦੇਖੋ ਫਿਰ ਵੀ ਸਵੀਡਨ ਨੇ ਜਰਨਲਿਸਟ ਦਾ ਸਾਥ ਲਿਆ ਆ। ਆਪਣੇ ਸਾਡੇ ਬਿਲਕੁਲ। USA 'ਚ ਦੇਖ ਲਓ ਕੀ ਹੋਇਆ ਸੀ। ਵਾਸ਼ਿੰਗਟਨ ਪੋਸਟ ਦਾ ਜਿਹੜਾ ਜਰਨਲਿਸਟ, ਨਾਲੇ ਹਾਲਾਂਕਿ ਇੱਥੇ ਦਾ ਗ੍ਰੀਨ ਕਾਰਡ ਹੋਲਡਰ ਸੀ, ਸ਼ਰੇਆਮ ਮਾਰਿਆ ਗਿਆ ਸੀ ਸਾਊਦੀ ਅਰੇਬੀਆ ਵਾਲਿਆਂ ਨੇ, ਤੇ ਹੁਣ ਉਹ ਸਾਰੀ ਸਟੋਰੀ ਜਿਹੜੀ ਅਮਰੀਕਾ ਵਾਲਿਆਂ ਨੇ ਖਤਮ ਕਰ ਦਿੱਤੀ ਹੈਗੀ। ਜੀ ਬਿਲਕੁਲ। ਦੇਖ ਲਓ ਕਿੱਥੇ ਕਿੱਥੇ ਹੋ ਗਿਆ। ਤੇ ਇਵੈਂਚੁਅਲੀ ਜਿਹਦਾ ਨਾਮ ਆਇਆ, ਜਿਸ 'ਚ US ਦੀਆਂ ਇੰਟੈਲੀਜੈਂਸ ਏਜੰਸੀਆਂ ਆਪ ਮੰਨਦੀਆਂ ਆ ਵੀ ਉਹ ਸਾਊਦੀ ਪ੍ਰਿੰਸ ਦਾ ਹੱਥ ਆ, ਤੇ ਉਹਨਾਂ ਦੇ ਨਾਲ ਜਿਹੜੇ ਹੱਥ ਸੁੱਟਣੋਂ ਜਿਹੜੇ ਆ ਉਹ ਹਟਦੇ ਨਹੀਂ ਆ। ਕਰੀ ਕੀ ਜਿਹੜਾ ਕੀ ਜਾਂਦੇ, ਫਿਰ ਵੀ ਕਹਿ ਸਕਦੇ ਆ ਵੀ ਉਹ ਮੁਲਕ ਦਾ ਸਟੈਂਡ ਚਾਹੇ ਸਾਈਜ਼ 'ਚ ਛੋਟਾ ਹੈ, ਪਰ ਸਟੈਂਡ ਉਹਨਾਂ ਦਾ ਇਹਨਾਂ ਤੋਂ ਵੱਡਾ ਜਿਹੜਾ ਉਹ ਦੇਖਣ ਨੂੰ ਮਿਲਿਆ ਹੈਗਾ ਆ। ਅਗਲੀਆਂ ਜਿਹੜੀ ਹਰਜੋਤ ਸਿੰਘ ਜੀ ਖਬਰਾਂ ਦੇ ਵਿੱਚ ਨਜ਼ਰ ਮਾਰਦੇ ਜਾਈਏ, ਕੱਲ ਅਰਜਨਟੀਨਾ ਤੇ ਮੁਕਾਬਲਾ ਹੋਇਆ ਫਰਾਂਸ ਦਾ। ਬਹੁਤ ਹੀ ਕਮਾਲ ਦਾ ਫਾਈਨਲ ਮੈਚ ਜਿਹੜਾ ਕਤਰ ਦੇ ਵਿੱਚ ਦੇਖਿਆ ਗਿਆ। ਕਤਰ ਦਾ ਇਹ ਜਿਹੜਾ ਵਰਲਡ ਕੱਪ ਹਰਜੋਤ ਸਿੰਘ ਜੀ ਆਪਣੇ ਇਹ ਬਹੁਤ ਸਾਰੇ ਮੈਚਾਂ ਦੇ ਲਈ ਜਿਹੜਾ ਆ ਉਹ ਇਤਿਹਾਸ ਦੇ ਵਿੱਚ ਲਿਖਿਆ ਜਾਵੇਗਾ। ਆਲਦੋ ਵਰਲਡ ਕੱਪ ਸ਼ੁਰੂ ਹੋਣ ਤੋਂ ਪਹਿਲਾਂ ਕਿੱਦਾਂ ਇਹਨਾਂ ਨੂੰ ਵਰਲਡ ਕੱਪ ਮਿਲਿਆ, ਰਿਸ਼ਵਤਖੋਰੀ, ਉੱਥੇ ਦੇ ਹਿਊਮਨ ਰਾਈਟਸ ਦੇ ਜਿਹੜੇ ਮਸਲੇ, ਕੰਮ ਕਰ ਰਹੇ ਮਜ਼ਦੂਰਾਂ ਦੀਆਂ ਮੌਤਾਂ, ਉਹ ਸੁਰਖੀਆਂ ਦੇ ਵਿੱਚ ਛਾਈ ਰਹੀਆਂ। ਪਰ ਜਿਉਂ ਹੀ ਵਰਲਡ ਕੱਪ ਸ਼ੁਰੂ ਹੋਇਆ, ਵੱਡੇ ਵੱਡੇ ਉਲਟ ਫੇਰ ਹੋਣੇ ਸ਼ੁਰੂ ਹੋ ਗਏ। ਗਰੁੱਪ ਸਟੇਜਾਂ ਦੇ ਵਿੱਚ ਕਮਾਲ ਦੇ ਮੁਕਾਬਲੇ ਜਿਹੜੇ ਉਹ ਦੇਖਣ ਨੂੰ ਜਿਹੜੇ ਉਹ ਮਿਲੇ, ਤੇ ਇਹ ਜਿਹੜਾ ਸਿਲਸਿਲਾ ਅਖੀਰਲੇ ਮੈਚ ਤੱਕ ਜਿਹੜਾ ਹੋ ਰਿਹਾ, ਫਾਈਨਲ ਇੱਕ ਤਰਫਾ ਨਹੀਂ, ਰੀਅਲ ਫਾਈਨਲ ਲੋਕਾਂ ਨੂੰ ਜਿਹੜਾ ਉਹ ਦੇਖਣ ਨੂੰ ਜਿਹੜਾ ਹਰਜੋਤ ਸਿੰਘ ਜੀ ਮਿਲਿਆ। ਬਹੁਤ ਲੋਕਾਂ ਨੇ ਜਿਹੜਾ ਇਸ ਨੂੰ ਇੰਜੋਏ ਜਿਹੜਾ ਉਹ ਕੀਤਾ। ਦੇਖਿਆ ਜਾਵੇ ਤਾਂ ਅਰਜਨਟੀਨਾ ਸਾਊਦੀ ਅਰੇਬੀਆ ਤੋਂ ਪਹਿਲਾ ਮੈਚ ਆਪਣਾ ਹਾਰਨ ਤੋਂ ਬਾਅਦ 'ਚ ਉਹ ਵਰਲਡ ਕੱਪ ਦੇ ਫਾਈਨਲ ਤੱਕ ਪਹੁੰਚਿਆ। ਲਿਓਨਲ ਮੈਸੀ ਦੁਨੀਆ ਦਾ ਸਟਾਰ ਪਲੇਅਰ, ਗੋਟ ਵੀ ਉਸ ਨੂੰ ਆਖਿਆ ਜਾਂਦਾ, ਗੋਟ ਇਹ ਨਹੀਂ ਵੀ ਬੱਕਰੀ, ਗ੍ਰੇਟੈਸਟ ਆਫ ਆਲ ਟਾਈਮ ਜਿਹੜਾ ਉਸ ਨੂੰ ਆਖਿਆ ਜਾਂਦਾ ਆ। ਫਾਈਨਲੀ ਉਹਨੇ ਪਹਿਲੋਂ ਇਹ ਫਾਈਨਲ ਦੇ ਬਾਰੇ ਕਹਿ ਦਿੱਤਾ ਸੀ ਪਹੁੰਚਣ ਤੋਂ ਵੀ ਇਹ ਮੇਰਾ ਵਰਲਡ ਕੱਪ ਦਾ ਅਖੀਰਲਾ ਮੈਚ ਹੋਊਗਾ, ਤੇ ਬਹੁਤ ਸਾਰੇ ਲੋਕ ਦਿਲੋਂ ਦੁਆਵਾ ਕਰ ਰਹੇ ਸੀਗੇ ਵੀ ਸਮਹਾਉ ਮੈਸੀ ਜਿਹੜਾ ਆ ਉਹ ਜਿੱਤ ਜਾਵੇ, ਤੇ ਉਹੀ ਚੀਜ਼ ਜਿਹੜੀ ਉਹ ਦੇਖਣ ਨੂੰ ਮਿਲੀ। ਅਰਜਨਟੀਨਾ ਨੇ ਫਰਾਂਸ ਨੂੰ ਫਾਈਨਲ ਦੇ ਇਸ ਕੜੇ ਮੁਕਾਬਲੇ ਦੇ ਵਿੱਚ ਪੈਨਲਟੀ ਸ਼ੂਟ ਆਊਟ ਤੱਕ ਇਹ ਜਿਹੜੀ ਗੇਮ ਪਹੁੰਚੀ ਤੇ ਉਸ ਦੇ ਵਿੱਚ ਹਰਾ ਦਿੱਤਾ। ਸ਼ੁਰੂਆਤ ਜਦੋਂ ਗੇਮ ਦੀ ਹਰਜੋਤ ਸਿੰਘ ਜੀ ਕੱਲ ਫਾਈਨਲ ਦੀ ਹੋਈ, ਅਰਜਨਟੀਨਾ ਨੇ 36ਵੇਂ ਮਿੰਟ ਤੱਕ 2-0 ਦੇ ਨਾਲ ਲੀਡ ਜਿਹੜੀ ਉਹ ਆਪਣੀ ਤੇਜ਼ ਕਰ ਲਈ ਸੀ, ਵਧਾ ਲਈ ਸੀਗੀ। ਪਰ ਉਸ ਤੋਂ ਬਾਅਦ ਦੇ ਵਿੱਚ 80ਵੇਂ ਮਿੰਟ ਤੇ 81ਵੇਂ ਮਿੰਟ ਦੇ ਵਿੱਚ ਫਰਾਂਸ ਦਾ ਜਿਹੜਾ ਸਟਾਰ ਪਲੇਅਰ ਕਿਲੀਅਨ ਮੁਬਾਪੇ, ਕੈਮਰੂਨ ਤੋਂ ਦੇਖੋ ਰਿਫਿਊਜੀ ਹੋ ਕੇ ਜਿਹੜਾ ਆ ਉੱਥੇ ਗਿਆ ਸੀਗਾ, ਤੇ ਉੱਥੇ ਉਹਨੇ ਸ਼ਰਨ ਲਈ ਫਰਾਂਸ 'ਚ। ਪਿਛਲੇ ਵਰਲਡ ਕੱਪ ਦੇ ਵਿੱਚ ਜਿਹੜਾ ਜੇਤੂ ਫਰਾਂਸ ਦੀ ਟੀਮ ਦੇ ਵਿੱਚ ਉਹਦਾ ਕਮਾਲ ਦਾ ਰੈਕਡ ਜਿਹੜਾ ਉਹ ਰਿਹਾ, ਉਸਨੇ 2 ਗੋਲ ਫਰਾਂਸ ਵੱਲੋਂ ਜਿਹੜਾ ਉਹ ਕਰਕੇ 2-2 ਦੇ ਨਾਲ ਬਰਾਬਰੀ ਦੇ ਉੱਤੇ ਮੈਚ ਨੂੰ ਲੈ ਆਂਦਾ 81ਵੇਂ ਮਿੰਟ ਤੱਕ। ਫੁੱਲ ਟਾਈਮ ਹੋਇਆ, 90 ਮਿੰਟ ਦੀ ਖੇਮ ਖੇਡਣ ਤੋਂ ਬਾਅਦ ਦੇ ਵਿੱਚ 2-2 ਦੇ ਉੱਤੇ ਗੇਮ ਬਰਾਬਰ ਰਹੀ। ਉਸ ਤੋਂ ਬਾਅਦ ਦੇ ਵਿੱਚ ਐਕਸਟਰਾ ਟਾਈਮ ਜਿਹੜਾ ਆ ਉਹ ਕੀਤਾ ਗਿਆ। 108ਵੇਂ ਮਿੰਟ ਦੇ ਵਿੱਚ ਮੈਸੀ ਨੇ ਇੱਕ ਹੋਰ ਦੂਸਰਾ ਗੋਲ ਵਰਲਡ ਕੱਪ ਦਾ ਆਪਣੇ ਵੱਲੋਂ ਉਦਣ ਕਰਕੇ 3-2 ਦੇ ਨਾਲ ਅਰਜਨਟੀਨਾ ਨੂੰ ਅੱਗੇ ਲੈ ਆਂਦਾ। ਤੇ ਫਿਰ ਐਕਸਟਰਾ ਟਾਈਮ ਦੇ ਬਿਲਕੁਲ ਜਿਹੜੇ ਮੁੱਕਣ ਦੇ ਉੱਤੇ ਜਦੋਂ ਪਹੁੰਚੇ ਸੀ 118ਵੇਂ ਮਿੰਟ ਦੇ ਵਿੱਚ ਮੁਬਾਪੇ ਨੇ
3-3 ਦੇ ਨਾਲ ਜਿਹੜਾ ਫਰਾਂਸ ਨੂੰ ਬਰਾਬਰ ਲੈ ਆਂਦਾ। ਦੁਨੀਆ ਦਾ ਪਹਿਲਾ ਪਲੇਅਰ ਬਣਿਆ ਜਿਹਨੇ ਵਰਲਡ ਕੱਪ ਫਾਈਨਲਸ ਦੇ ਵਿੱਚ ਹੈਟ੍ਰਿਕ ਮਾਰੀ, ਕਿਲੀਅਨ ਮਬਾਪੇ ਫਰਾਂਸ ਦੇ ਵੱਲੋਂ। ਬਹੁਤ ਨੌਜਵਾਨ ਜਿਹੜਾ ਉਹ ਪਲੇਅਰ ਆ, ਤੇ ਉਧਰ ਜਿਹੜਾ ਦੂਜੇ ਪਾਸੇ ਬਿਲਕੁਲ ਕਹਿ ਲਓ ਵੀ ਆਪਣੇ ਰਿਟਾਇਰਮੈਂਟ ਦੇ ਕਰੀਬ ਮੈਸੀ ਜਿਹੜਾ ਉਹ ਸੀਗਾ। ਸੋ ਬਰਾਬਰ ਰਿਹਾ 3-3 ਤੱਕ, ਤੇ ਉਸ ਤੋਂ ਬਾਅਦ ਦੇ ਵਿੱਚ ਪੈਨਲਟੀ ਸ਼ੂਟ ਆਊਟ ਹੋਇਆ। ਜਿਹੜੇ ਅਰਜਨਟੀਨਾ ਆ ਉਹਨਾਂ ਨੇ ਆਪਣੀ ਕੋਈ ਵੀ ਪੈਨਲਟੀ ਮਿਸ ਨਹੀਂ ਕੀਤੀ। ਫਰਾਂਸ ਦੇ ਦੁਆਰਾ ਜਿਹੜੀਆਂ 2 ਪੈਨਲਟੀਜ਼ ਮਿਸ ਹੋ ਗਈਆਂ, ਤੇ 4-2 ਦੇ ਨਾਲ ਫਾਈਨਲੀ ਅਰਜਨਟੀਨਾ ਜਿਹੜਾ ਆ ਉਹ ਮੈਚ ਨੂੰ ਫਾਈਨਲ ਨੂੰ ਜਿਹੜਾ ਉਹ ਜਿੱਤ ਕੇ ਇਸ ਵਾਰ 2020 ਦਾ ਵਰਲਡ ਕੱਪ ਦਾ ਜੇਤੂ ਫਾਈਨਲਿਸਟ ਜਿਹੜਾ ਜੇਤੂ ਆ ਉਹ ਬਣਿਆ ਆ। ਤੇ ਅਰਜਨਟੀਨਾ ਤੇ ਮੈਸੀ ਨੂੰ ਜਿਹੜਾ ਹੁਣ ਕਹਿ ਸਕਦੇ ਆ ਵੀ ਉਹ ਗ੍ਰੇਟੈਸਟ ਆਫ ਆਲ ਟਾਈਮ ਇਸ ਲਈ ਆਖਿਆ ਜਾਂਦਾ ਆ ਕਿਉਂਕਿ ਲਿਓਨਲ ਮੈਸੀ ਨੇ ਹਰ ਤਰ੍ਹਾਂ ਦੇ ਫੁੱਟਬਾਲ ਦੇ ਖਿਤਾਬ ਨੂੰ ਜਿਹੜਾ ਆ ਉਹ ਹੁਣ ਜਿੱਤ ਲਿਆ ਆ। ਰੋਨਾਲਡੋ ਤੇ ਮੈਸੀ ਦੇ ਦਰਮਿਆਨ ਹਮੇਸ਼ਾ ਜਿਹੜਾ ਆ ਉਹਦੇ ਸਪੋਰਟਰਸ ਇੱਕ ਦੂਜੇ ਨਾਲ ਸਿੰਗ ਫਸਾਈ ਰੱਖਦੇ ਵੀ ਹੁਣ ਕਿਹੜਾ ਚੰਗਾ ਹੈ ਕਿਹੜਾ ਨਹੀਂ। ਤੇ ਰੋਨਾਲਡੋ ਤੇ ਮੈਸੀ 'ਚ ਹੁਣ ਇੱਕ ਹੀ ਫਰਕ ਆ ਵੀ ਮੈਸੀ ਨੇ ਆਪਣੀ ਟੀਮ ਨੂੰ ਵਰਲਡ ਕੱਪ ਜਿਤਾਇਆ ਆ। ਜੀ ਬਿਲਕੁਲ, ਸਰੋਤਿਆਂ ਨੂੰ ਦੱਸਦੇ ਜਾਈਏ ਅਰਜਨਟੀਨਾ ਦੀ ਪੋਪੂਲੇਸ਼ਨ 4.5 ਕਰੋੜ ਹੈ, ਜਦੋਂ ਕਿ ਇੰਡੀਆ ਦੀ 140 ਕਰੋੜ ਪੋਪੂਲੇਸ਼ਨ ਹੈਗੀ ਹੈ। ਤੇ ਅਗਲੀ ਖਬਰ ਵੱਲ ਚੱਲੀਏ। ਹੋਮ ਬਿਲਡਰ ਸੈਟੀਮੈਂਟ ਕਾਫੀ ਡ੍ਰੌਪ ਹੋ ਰਿਹਾ, ਲਗਾਤਾਰ 12 ਮਹੀਨੇ ਹੋ ਗਏ ਆ। ਤੇ ਜਿਹੜੇ ਬਿਲਡਰਸ ਆ, ਨੈਸ਼ਨਲ ਐਸੋਸੀਏਸ਼ਨ ਆਫ ਬਿਲਡਰਸ, ਉਹ ਕਹਿ ਰਹੇ ਆ ਵੀ ਇਦਾਂ ਦਾ ਅਸੀਂ ਸਿਚੁਏਸ਼ਨ ਹੁਣ 2012 ਸਾਲ ਤੋਂ ਬਾਅਦ ਦੇਖੀ ਹੈਗੀ ਆ। ਨਾਰਥ ਈਸਟ ਦੇ ਵਿੱਚ ਹਜੇ ਥੋੜਾ ਠੀਕ ਆ, ਪਰ ਵੈਸਟ ਕੋਸਟ ਦੇ ਵਿੱਚ ਬਹੁਤ ਮਾੜੀ ਹਾਲਤ ਹੈਗੀ ਆ। 62% ਬਿਲਡਰਸ ਯੂਜ਼ ਕਰ ਰਹੇ ਆ, ਇਨਸੈਂਟਿਵ ਦੇ ਰਹੇ ਆ ਕਿਸੇ ਨੂੰ ਭਈ ਮੌਰਗੇਜ ਰੇਟ ਬਾਈ ਡਾਊਨ ਕਰਨ ਨੂੰ, ਕਿਸੇ ਨੂੰ ਕਲੋਜ਼ਿੰਗ ਕਾਸਟ ਦੇ ਰਹੇ ਹੈਗੇ ਆ, ਕਿਸੇ ਨੂੰ ਸੋਲਰ ਜੋ ਪੈਨਲ ਲਾਏ ਜਾਂਦੇ ਆ ਉਹ ਬਿਨਾਂ ਚਾਰਜ ਤੋਂ ਦੇ ਰਹੇ ਹੈਗੇ ਆ। ਪ੍ਰਾਈਸਿਸ 60% ਦੇ ਕਰੀਬ ਘਰਾਂ ਦੀਆਂ ਘਟਾਈਆਂ ਗਈਆਂ ਹੈਗੀਆਂ। ਬਹੁਤ ਸਾਰੇ ਲੋਕਾਂ ਨੇ ਆਪਣੇ ਕੰਟਰੈਕਟ ਕੈਂਸਲ ਕਰ ਦਿੱਤੇ ਹੈਗੇ ਆ। ਸੋ ਕੁਝ ਇਕਨੋਮਿਸਟ ਸੋਚ ਰਹੇ ਆ ਵੀ ਹੋ ਸਕਦਾ ਅਸੀਂ ਬਾਟਮ ਦੇ ਉੱਤੇ ਪਹੁੰਚ ਗਏ ਹੈਗੇ ਆ। ਪਰ ਸਿੰਗਲ ਫੈਮਿਲੀ ਹਾਊਸਿੰਗ ਮਾਰਕੀਟ ਦਾ ਜਿਹੜਾ 2 ਪੁਆਇੰਟ ਡ੍ਰੌਪ ਹੋ ਗਿਆ ਆਲਰੇਡੀ ਇਸ ਸਾਲ ਜੇ ਦੇਖਿਆ ਜਾਵੇ। ਨੈਸ਼ਨਲ ਐਸੋਸੀਏਸ਼ਨ ਆਫ ਹੋਮ ਬਿਲਡਰਸ ਤੇ ਵੈਲਸ ਫਾਰਗੋ ਹਾਊਸਿੰਗ ਮਾਰਕੀਟ ਇੰਡੈਕਸ ਨੇ ਦੱਸਿਆ ਹੈਗਾ ਆ। 12ਵਾਂ ਸਟੇਟ ਮਹੀਨਾ ਆ ਜਦੋਂ ਕੌਨਫੀਡੈਂਸ ਜਿਹੜਾ ਬਿਲਡਰ 'ਚ ਵੀ ਹਾਂ ਅਸੀਂ ਘਰ ਬਣਾਵਾਂਗੇ ਉਹ ਤੇ ਪ੍ਰੋਫਿਟ ਕੱਟ ਸਕਦੇ ਆ, ਉਹ ਡਾਊਨ ਤੋਂ ਡਾਊਨ ਹੁੰਦਾ ਜਾ ਰਿਹਾ ਹੈਗਾ ਆ। ਈਵਨ ਦੋ ਮੌਰਗੇਜ ਰੇਟਸ ਥੋੜੇ ਡਾਊਨ ਵੀ ਗਏ ਆ 7% ਤੋਂ ਪਿਛਲੇ ਹਫ਼ਤੇ 7% ਸੀ, ਹੁਣ 6.3% ਤੇ ਗਏ ਆ। ਪਿਛਲੇ ਦਿਨਾਂ 'ਚ ਫੈਡਰਲ ਰਿਜ਼ਰਵ ਬੋਰਡ ਨੇ ਇੰਟਰਸਟ ਰੇਟ ਵਧਾਏ ਵੀ ਸੀ, ਪਰ ਜੋ ਮਾਰਕੀਟ ਆ ਉਹਦੇ ਤੇ ਜ਼ਿਆਦਾ ਅਸਰ ਨਹੀਂ ਹੋਇਆ ਹੈਗਾ। ਜੋ ਰੀਫਾਈਨਾਂਸ ਆ ਉਹ 3% ਅਪ ਗਈ ਆ ਵੀਕਲੀ, ਜੋ ਕਿ 85% ਪਿਛਲੇ ਸਾਲ ਨਾਲੋਂ ਡਾਊਨ ਹੈਗੀ ਆ। ਜੀ ਬਿਲਕੁਲ। ਸੋ ਹਾਲਾਤ ਕੋਈ ਬਹੁਤੇ ਮਾਰਕੀਟ ਦੇ ਵਿੱਚ ਇਸ ਲਿਹਾਜ਼ ਦੇ ਨਾਲ ਜਿਹੜੇ ਕੋਈ ਬਹੁਤੇ ਚੰਗੇ ਜਿਹੜੇ ਉਹ ਨਹੀਂ ਹੈਗੇ, ਪਰ ਲੈਟਸ ਸੀ ਅੱਗੇ ਜਿਹੜਾ ਉਹ ਕੀ ਬਣਦਾ ਹੈ। ਪਰ ਲੋਕ ਦੇਖ ਰਹੇ ਨੇ, ਵੇਟ ਕਰ ਰਹੇ ਨੇ ਕਿ ਇਸ ਪਾਸੇ ਵੱਲ ਨੂੰ ਨਵੇਂ ਸਾਲ ਦੇ ਵਿੱਚ ਮਾਰਕੀਟ ਜਾਊਗੀ, ਕਿਉਂਕਿ ਇਸ ਸਾਲ ਰਿਕਾਰਡ ਤੋੜ ਇੰਟਰਸਟ ਰੇਟ 7 ਵਾਰੀ ਜਿਹੜੇ ਉਹ ਵਧਾਏ ਗਏ ਨੇ। ਫੈਡ ਨੇ ਇਹ ਇਸ਼ਾਰਾ ਜਿਹੜਾ ਉਹ ਜ਼ਰੂਰ ਕੀਤਾ ਅਗਲੇ ਸਾਲ ਇੰਟਰਸਟ ਰੇਟ ਤਾਂ ਉਹ ਵਧਾ ਸਕਦੇ ਨੇ, ਪਰ ਮੇ ਵੀ ਉਸ ਰਫਤਾਰ ਦੇ ਨਾਲ ਨਹੀਂ। ਅਖੀਰਲਾ ਜਿਹੜਾ ਇੰਟਰਸਟ ਰੇਟ ਆ ਉਹ ਵੀ 0.5% ਜਿਹੜਾ ਉਹਨਾਂ ਨੇ ਵਧਾਇਆ ਸੀਗਾ, ਤੇ ਬਾਕੀ ਸਾਲ ਦੇ ਵਿੱਚ 6 ਵਾਰੀ ਉਹਨਾਂ ਨੇ 0.25% ਕਰਕੇ ਜਿਹੜਾ ਉਹ ਵਧਾ ਦਿੱਤਾ ਸੀ। 2007 2008 ਤੋਂ ਬਾਅਦ ਦੇ ਵਿੱਚ ਹੁਣ ਤੱਕ ਦੇ ਸਰਵਉੱਚ ਆંકੜੇ ਜਿਹੜੇ ਆ ਇਸ ਦੇ ਵਿੱਚ ਦੇਖੇ ਗਏ ਆ। ਸਭ ਤੋਂ ਉੱਤੇ ਜਿਹੜੇ ਇੰਟਰਸਟ ਰੇਟ ਆ ਉਹ ਵਧੇ ਆ। ਸੋ ਇੱਥੇ ਇਹ ਵੀ ਪਤਾ ਲੱਗਦਾ ਹਰਜੋਤ ਸਿੰਘ ਜੀ, ਇਹ ਜਿਹੜਾ ਇੰਟਰਸਟ ਰੇਟ ਦਾ ਸਾਈਕਲ ਆ ਇਹ ਬੜਾ ਤਰੀਕੇ ਦੇ ਨਾਲ ਘੁੰਮਦਾ ਰਹਿੰਦਾ। ਰਿਸੈਸ਼ਨ ਦੇ ਨਾਲ ਨਾਲ ਹੀ ਮਾਰਕੀਟ ਦੇ ਇਸ ਹਿਸਾਬ ਦੇ ਨਾਲ ਹੀ ਚੱਲਦਾ ਆ। ਸਾਲ ਪਹਿਲਾਂ ਹੀ ਇੰਟਰਸਟ ਰੇਟ 2.5-3% ਤੇ ਸੀ, ਤੇ ਹੁਣ ਤੁਸੀਂ ਦੇਖੋ 6.5-7 ਕਿਤੇ 7.5 ਵੀ ਜਿਹੜਾ ਉਸ ਪਰਸੈਂਟ ਦੇ ਉੱਤੇ ਆਪਾਂ ਨੂੰ ਦੇਖਣ ਨੂੰ ਮਿਲ ਰਹੇ ਹੈਗੇ ਆ। ਸੋ ਬਹੁਤ ਸਾਰੇ ਲੋਕਾਂ ਦਾ ਕੁਐਸਚਨ ਹੈ ਵੀ ਘਰ ਖਰੀਦੀਏ ਨਾ ਖਰੀਦੀਏ। ਸੋ ਆਪਾਂ ਜੋ ਇਨਫੋਰਮੇਸ਼ਨ ਆ ਰਹੀ ਉਹਦੇ ਮੁਤਾਬਕ ਦੱਸ ਰਹੇ, ਕਹਿੰਦੇ 35% ਬਿਲਡਰਸ ਨੇ ਘਰਾਂ ਦੀ ਪ੍ਰਾਈਸ ਦਸੰਬਰ ਮਹੀਨੇ 'ਚ ਘਟਾਈ ਆ। ਨਵੇਂ ਬਿਲਡਰਸ ਨੇ 35% ਨੇ, ਤੇ ਐਵਰੇਜ ਪ੍ਰਾਈਸ 8% ਘਟਾਈ ਆ ਇੱਕ ਮਹੀਨੇ ਦੇ ਵਿੱਚ। ਨੈਸ਼ਨਲ ਐਸੋਸੀਏਸ਼ਨ ਆਫ ਹੋਮ ਬਿਲਡਰਸ ਇਹ ਕਹਿ ਰਹੇ ਆ ਵੀ 2023 ਵੀ ਇੱਕ ਤਰ੍ਹਾਂ ਦੇ ਨਾਲ ਮਾੜਾ ਹੀ ਹਾਊਸਿੰਗ ਦੇ ਲਈ ਰਹੂਗਾ, ਵੀਕਰ ਹਾਊਸਿੰਗ ਕੰਡੀਸ਼ਨਸ ਰਹੂਗੀਆਂ, ਤੇ ਰਿਕਵਰੀ ਕਹਿੰਦੇ 2024 ਦੇ ਵਿੱਚ ਹੋਊਗੀ।
ਤੇ ਈਵਨ ਦੋ ਸਾਰਿਆਂ ਨੂੰ ਪਤਾ ਵੀ 1.5 ਮਿਲੀਅਨ ਹਾਊਸਿੰਗ ਯੂਨਿਟ ਚਾਹੀਦਾ ਹੈਗਾ, ਪਰ ਕਿਉਂਕਿ ਇੰਟਰਸਟ ਰੇਟ ਹਾਈ ਹੋ ਗਏ ਆ, ਸੋ ਹੋਪਫੁਲੀ ਕਹਿੰਦੇ ਵੀ ਫੈਡ ਮੋਨਿਟਰੀ ਪਾਲਿਸੀ ਜਿਹੜੀ ਆ 2024 ਦੇ ਵਿੱਚ ਡਾਊਨ ਕਰ ਦੂਗਾ। ਸੋ ਇਹ ਕਾਫੀ ਸਹੀ ਵੀ ਲੱਗਦਾ। ਕਾਰਨ ਕੀ ਆ ਵੀ 2 ਸਾਲ ਹੋ ਜੂਗੇ, ਦੂਸਰਾ ਇਹ ਆ ਵੀ 2024 ਚ ਇਲੈਕਸ਼ਨ ਵੀ ਹੋਣੀ ਆ। ਸੋ ਇਲੈਕਸ਼ਨ ਵਾਲੇ ਸਮੇਂ ਤੇ ਫਿਰ ਕੁਛ ਨਾ ਕੁਛ ਤਾਂ ਜਿਹੜਾ ਰੂਲਿੰਗ ਪਾਰਟੀ ਆ ਉਹਨਾਂ ਨੂੰ ਵੀ ਪ੍ਰੈਸ਼ਰ ਪਾਉਣਾ ਪੈਣਾ ਆ ਫੈਡਰਲ ਰਿਜ਼ਰਵ ਬੋਰਡ ਤੇ ਜਿਸ ਤਰ੍ਹਾਂ ਸਾਨੂੰ ਪਤਾ ਹੀ ਆ ਵੀ ਪਿਛਲੀ ਵਾਰੀ ਜ਼ੀਰੋ ਤੇ ਵੀ ਪ੍ਰੈਜ਼ੀਡੈਂਟ ਟਰੰਪ ਕਾਫੀ ਪ੍ਰੈਸ਼ਰ ਪਾਉਂਦੇ ਰਹਿੰਦੇ ਸੀ ਵੀ ਵਧਾਓ ਨਾ ਹਨਾ। ਸੋ ਇਸ ਕਰਕੇ ਹੋ ਸਕਦਾ 24 ਦੇ ਵਿੱਚ ਇੰਟਰਸਟ ਰੇਟ ਘਟਣਾ ਸ਼ੁਰੂ ਹੋ ਜਾਏ। ਜੀ, ਤੇ ਇੱਥੇ ਹੀ ਜਿਹੜਾ ਹਰਜੋਤ ਸਿੰਘ ਜੀ ਹੁਣ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਇਸ ਤੋਂ ਅਗਲਾ ਪ੍ਰੋਗਰਾਮ ਆਤਮਿਕ ਆਨੰਦ 11 ਵਜੇ ਤੱਕ, 11 ਤੋਂ 1 ਵਜੇ ਤੱਕ ਪ੍ਰੋਗਰਾਮ ਨਜ਼ਰੀਆ, 1 ਤੋਂ 2:30 ਵਜੇ ਤੱਕ ਕੁਝ ਗੱਲਾਂ ਕੁਝ ਗੀਤ, 3 ਤੋਂ 4 ਵਜੇ ਦੇ ਵਿੱਚ ਪ੍ਰੋਗਰਾਮ ਸਾਂਝੀ ਸੱਤ, 4 ਤੋਂ 5:30 ਵਜੇ ਤੱਕ ਪ੍ਰੋਗਰਾਮ ਦੇਸੋਂ ਪ੍ਰਦੇਸ਼, 5:40 ਦੇ ਉੱਤੇ ਅਪਡੇਟ ਕੈਲੀਫੋਰਨੀਆ, ਜਿਹੜੀਆਂ ਅਮਰੀਕਾ ਦੀਆਂ ਤੇ ਕੈਲੀਫੋਰਨੀਆ ਦੀਆਂ ਅਹਿਮ ਖਬਰਾਂ ਲੈ ਕੇ ਹਾਜ਼ਰ ਹੋਵਾਂਗੇ। ਸ਼ਾਮ ਦਾ ਨਿਊਜ਼ ਬੁਲੇਟਿਨ ਤੇ 6 ਤੋਂ 8 ਵਜੇ ਤੱਕ ਗੁਰਬਾਣੀ ਦੇ ਸ਼ਾਮ ਦੇ ਦੀਵਾਨ ਸਰਵਣ ਕਰਾਂਗੇ। 8:30 ਵਜੇ ਤੱਕ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ ਦੇ ਨਾਲ ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਹਾਜ਼ਰ ਹੋਵਾਂਗੇ। ਸੋ ਇਦਾਂ ਹੀ ਪੰਜਾਬੀ ਰੇਡੀਓ USA ਦੇ ਉੱਤੇ ਪ੍ਰੋਗਰਾਮ ਜਿਹੜੇ ਉਹ ਚੱਲਦੇ ਰਹਿਣਗੇ। ਮੇਰੇ ਰਾਜਕਨਵੀਰ ਸਿੰਘ ਵੱਲੋਂ, ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਣਗੀ ਦੇ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।